कि साडे कोले जी एक गड्डी चाहिए, एक मोटरसाइकिल चाहिए, एक कोठी चाहिए है। तो गुरु नानक साहब ने कहा कि जड़ियाँ बेसिक चीज़ां वो हवा, धरत ते पानी है। जिवें पहलां पानी बारे गल कीती कि साडी गुरबाणी ने, गुरु साहिबाना ने सानू सिक्ख्या दित्ती आ भी इन्हां चीज़ां दी, कुदरत की कदर करनी है। सब तो ज़्यादा गुरबाणी दे विच विख्यान ही इन्हां चीज़ां दा। जे साडे समाज ने, पंजाब ने सौखा होना तो उहदे चों वड्डा हिस्सा होआ जिहड़ा कोई गुरबाणी दियां सानू गुरु साहिबाना दियां सिक्ख्यावां। ये कोई सुते सिद्ध नहीं गा, जां कोई ये नहीं कोई ये आप मारे इत्थे पानी पलीत हो गया जां कोई आरो आ गया। ਇਹਦੇ ਪਿੱਛੇ ਵੀ ਅਸਲ 'ਚ ਸਾਨੂੰ ਲੱਗ ਰਿਹਾ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਆ। ਪਰ ਜਿਹੜਾ ਕੋਈ ਬੁੱਢੇ ਦਰਿਆ ਦੇ ਥਰੂ ਜਿਹੜਾ ਉਹ ਆ ਰਿਹਾ, ਬੁੱਢੇ ਦਰਿਆ ਦੇ ਕਹਿ ਲਓ ਮੋਢਿਆਂ ਤੇ ਰੱਖ ਕੇ ਜਿਹੜਾ ਉਹ ਤੇਜ਼ਾਬ ਸਿੱਟੇ ਜਾ ਰਹੇ ਆ, ਤੁਹਾਨੂੰ ਉਹ ਦ੍ਰਿਸ਼ ਮੰਨ ਲਓ ਹਲੂਣ ਦਿਆ ਕਿ ਕਿੱਡੀ ਭਿਆਨਕਤਾ ਹੈ, ਜਿਹੜਾ ਕਿੱਡਾ ਵੱਡਾ ਅਪਰਾਧ ਕੀਤਾ ਜਾ ਰਿਹਾ ਪੰਜਾਬੀਅਤ ਦਾ। पंजाब दी पाक पवित्र धरती पंजाब पानियां दा करके जानी जाती है, क्योंकि इत्थे 5 दरिया वगदे रहे ने। तां भारत दी जदों भारत अते पाकिस्तान दी वंड हुंदी है तां कुछ जिहड़े दरिया ने वो पाकिस्तान नूं दे दित्ते जांदे ने, और जिस करके लगातार पंजाब दे लोकां नूं भी अज मौजूदा समय दे विच संताप भोगना पै रिहा। संताप किस गल दा? क्योंकि पंजाब दे कोल पंजाब दे पानी ने, पर वो खो के ਵੱਖ-ਵੱਖ ਰਾਜਾਂ ਨੂੰ ਦੇਣ ਦੀਆਂ ਗੱਲਾਂ ਚੱਲਦੀਆਂ ਨੇ। ਪਰ ਜਿਹੜਾ ਇੱਥੇ ਰਹਿੰਦ ਖੂਦ ਪੰਜਾਬ ਦੇ ਪਾਣੀਆਂ ਦੀ ਬਚੀ ਹੈ, ਤਾਂ ਕਿਤੇ ਨਾ ਕੋਈ ਤੇ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਕਿ ਅੱਜ ਉਹਨਾਂ ਪਾਣੀਆਂ ਨੂੰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪਲੀਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸਾਡੇ ਨਾਲ ਨੌਜਵਾਨ ਨੇ ਲਗਾਤਾਰ ਸਤਲੁਜ ਜੀਵੇ ਦੀ ਇੱਕ ਮੁਹਿੰਮ ਸ਼ੁਰੂ ਕਰਕੇ ਵੱਖ-ਵੱਖ ਦਰਿਆਵਾਂ ਦਾ ਜਿਹੜਾ ਉੱਥੇ ਇੱਕ ਯਾਤਰਾ ਕਰਕੇ ਆਏ ਨੇ, ਕੁਝ ਡਾਟਾ ਵੀ ਕਲੈਕਟ ਕਰਕੇ ਲਿਆਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ, ਸਭ ਤੋਂ ਪਹਿਲਾਂ ਸਵਾਲ ਹੈ, ਕੀ ਸੋਚ ਕੇ ਗਏ ਸੀ ਜਿਹੜੀ ਤੁਸੀਂ ਜਥੇਬੰਦੀ ਬਣਾਈ? ਕੀ ਸੋਚ ਕੇ ਗਏ ਸੀ ਵੱਖ-ਵੱਖ ਜਗ੍ਹਾ ਦੇ ਉੱਪਰ ਯਾਤਰਾਵਾਂ ਕਰਨ ਵਾਸਤੇ? ਸੋਚਣ ਵਾਲਾ ਕੰਮ ਅਸਲ 'ਚ ਹਰੇਕ ਪੰਜਾਬੀ ਨੂੰ ਜਿਹੜਾ ਵੀ ਕੋਈ ਗੁਰੂ ਘਰ ਜਾਂਦਾ ਉਹਨੂੰ ਉੱਥੋਂ ਹਦਾਇਤ ਮਿਲਦੀ ਹੈ। ਮੰਨ ਲਓ ਸਮਝਣ ਦਾ ਤੇ ਨਿਰਭਰ ਆ ਕਿ ਜਿਹੜਾ ਵੀ ਕੋਈ ਪੰਜਾਬੀ ਕੋਈ ਗੁਰੂ ਘਰ ਨਤਮਸਤਕ ਹੁੰਦਾ ਜਾਂ ਕੋਈ ਗੁਰੂ ਸਾਹਿਬਾਨਾਂ ਦੀ ਗੱਲ ਕਰਦਾ ਕਿ ਬਾਣੀ ਦੇ ਵਿੱਚ ਅਸੀਂ ਗੁਰੂ ਸਾਹਿਬਾਨ ਦੀਆਂ ਉਹ ਸਿੱਖਿਆਵਾਂ ਜੋ ਉਹਨਾਂ ਨੂੰ ਮਨ ਦੇ ਵਿੱਚ ਵਸਾਲ ਗਏ, ਤੇ ਜਿਨ੍ਹਾਂ ਨੇ ਕਿਹਾ ਸੀ ਕਿ ਪਹਿਲਾਂ ਪਾਣੀ ਜੀਓ ਹੈ। ਹੁਣ ਜ਼ਿੰਦਗੀ ਦੇ ਵਿੱਚ ਜੇ ਬਾਕੀ ਚੀਜ਼ਾਂ ਬਾਅਦ 'ਚ ਆ ਤੇ ਪਹਿਲਾਂ ਪਾਣੀ ਹੈ, ਤੇ ਹਰੇਕ ਪੰਜਾਬੀ, ਕੋਈ ਅਸੀਂ ਨਹੀਂ, ਹਰੇਕ ਪੰਜਾਬੀ ਨੂੰ ਹੀ ਮਹਿਸੂਸ ਕਰਨਾ ਚਾਹੀਦਾ। ਜੇ ਗੁਰਬਾਣੀ ਦੇ ਵਿੱਚ ਸਾਨੂੰ ਇਹ ਸੰਦੇਸ਼ ਮਿਲਦਾ ਕਿ ਪਾਣੀ ਪਿਤਾ ਜਗਤ ਕਾ, ਜਾਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਲੋਕ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਿਹੜੀਆਂ ਚੀਜ਼ਾਂ ਮੰਨ ਲਓ ਅੱਜ ਅਸੀਂ ਜ਼ਿੰਦਗੀ ਦੇ ਵਿੱਚ ਦੇਖ ਰਹੇ ਹਾਂ ਕਿ ਸਾਡੇ ਕੋਲੇ ਜੀ ਇੱਕ ਗੱਡੀ ਚਾਹੀਦੀ ਹੈ, ਇੱਕ ਮੋਟਰਸਾਈਕਲ ਚਾਹੀਦਾ, ਇੱਕ ਕੋਠੀ ਚਾਹੀਦੀ ਹੈ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਹੜੀਆਂ ਬੇਸਿਕ ਚੀਜ਼ਾਂ ਉਹ ਹਵਾ, ਧਰਤ ਤੇ ਪਾਣੀ ਹੈ। ਤੇ ਪਾਣੀ ਜਿਹੜਾ ਸਭ ਤੋਂ ਉਹਨਾਂ ਨੇ ਕਿਹਾ ਸੀ ਕਿ ਪਹਿਲੀ ਉਹ ਦਾਤ ਆ ਜਿਹਦੇ ਕਰਕੇ ਮਨੁੱਖਤਾ ਇਹ ਜਿਉਂਦੀ ਆ ਜਾਂ ਜਿਹੜਾ ਸਮਾਜ ਆ ਅੱਗੇ ਚੱਲਦਾ। ਉਹਨੇ ਮੰਨ ਲਓ ਸਾਨੂੰ ਇਸ ਗੱਲ ਦੇ ਲਈ ਉਤਸ਼ਾਹਿਤ ਕੀਤਾ ਕਿ ਅੱਜ ਜਦੋਂ ਜਿਹੜੀ ਦਾਤ ਦੇ ਕਰਕੇ ਇਹ ਖਲਕਤ ਜਿਉਂਦੀ ਆ, ਜਦੋਂ ਉਹਦੇ ਸੰਕਟ ਦੀ ਗੱਲ ਆ ਰਹੀ ਹੈ, ਤੇ ਉਸ ਦਾਤ ਦਾ ਸਭ ਤੋਂ ਵੱਡਾ ਸਰੋਤ ਸਾਡੇ ਪੰਜਾਬ 'ਚ ਜਿਹੜਾ ਸਤਲੁਜ ਦਰਿਆ ਵਗਦਾ ਵੀ ਇਹਨੂੰ ਜਾਣਿਆ ਜਾਵੇ। ਲੋਕ ਤਾਂ ਹੋਰ ਵੀ ਬਹੁਤ ਨੇ, ਵੱਖ-ਵੱਖ ਵਰਗਾਂ ਦੇ ਨਾਲ ਧਨਾੜ ਲੋਕ ਨੇ, ਵੱਖ-ਵੱਖ ਐਜੂਕੇਸ਼ਨ ਵਾਲੇ ਬਹੁਤ ਲੋਕ ਨੇ। ਤਾਂ ਤੁਹਾਡੇ ਮਨ ਦੇ ਵਿੱਚ ਚੇਤਨਾ ਕਿਵੇਂ ਪੈਦਾ ਹੁੰਦੀ ਹੈ ਕਿ ਜਿਹੜਾ ਯਾਤਰਾਵਾਂ ਕੀਤੀਆਂ ਜਾਣੀਆਂ ਚਾਹੀਦੀਆਂ, ਮਕਸਦ ਜਾਣਿਆ ਚਾਹੀਦਾ ਹੈ ਕਿ ਲਗਾਤਾਰ, ਕਿਉਂਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਰੋਸ ਹੈ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਖਸੁੱਟ ਕੀਤੀ ਗਈ ਹੈ। ਯਾਤਰਾ 'ਤੇ ਜਾਣ ਦਾ ਇੱਕ ਤਾਂ ਸਬੱਬ ਬਣਿਆ ਕਿ ਹਰੇਕ ਮਨੁੱਖ ਦਾ ਆਪੋ ਆਪਣਾ ਨਜ਼ਰੀਆ ਹੈ ਸਮਾਜ ਪ੍ਰਤੀ। ਜਿਵੇਂ ਪਹਿਲਾਂ ਪਾਣੀ ਬਾਰੇ ਗੱਲ ਕੀਤੀ ਕਿ ਸਾਡੀ ਗੁਰਬਾਣੀ ਨੇ, ਗੁਰੂ ਸਾਹਿਬਾਨਾਂ ਨੇ ਸਾਨੂੰ ਸਿੱਖਿਆ ਦਿੱਤੀ ਆ ਵੀ ਇਹਨਾਂ ਚੀਜ਼ਾਂ ਦੀ, ਕੁਦਰਤ ਦੀ ਕਦਰ ਕਰਨੀ ਹੈ। ਸਭ ਤੋਂ ਜ਼ਿਆਦਾ ਗੁਰਬਾਣੀ ਦੇ ਵਿੱਚ ਵਿਖਿਆਨ ਹੀ ਇਹਨਾਂ ਚੀਜ਼ਾਂ ਦਾ ਕਿ ਜਿਹੜੀ ਅੱਜ ਸਾਡੇ 'ਤੇ ਇੱਕ ਜਿਹੜਾ ਜੀਵਨ ਢੰਗ ਆ ਜਿਹੜਾ ਭਾਰੂ ਕੀਤਾ ਜਾ ਰਿਹਾ, ਉਹ ਨੇਚਰ ਦਾ ਢੰਗ ਨਹੀਂ ਗਾ, ਉਹ ਇੱਕ ਕਾਰਪੋਰੇਟ ਘਰਾਣਿਆਂ ਦਾ ਇੱਕ ਤਰ੍ਹਾਂ ਦਾ ਪਲੈਨ ਕੀਤਾ ਹੋਇਆ ਢੰਗ ਆ ਜਿਹਦਾ ਅਸੀਂ ਸੰਤਾਪ ਭੁਗਤ ਰਹੇ ਹਾਂ। ਜੇ ਸਾਡੇ ਸਮਾਜ ਨੇ, ਪੰਜਾਬ ਨੇ ਸੌਖਾ ਹੋਣਾ ਤੇ ਉਹਦੇ 'ਚੋਂ ਵੱਡਾ ਹਿੱਸਾ ਉਹ ਆ ਜਿਹੜਾ ਕੋਈ ਗੁਰਬਾਣੀ ਦੀਆਂ ਸਾਨੂੰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ। ਤੇ ਸਿੱਖਿਆਵਾਂ ਦੇ ਵਿੱਚੋਂ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਤੇ ਸਾਡੇ ਇਸ ਖਿੱਤੇ ਦੀ ਪਰੰਪਰਾ ਅੱਜ ਅਸੀਂ ਕਹਿੰਦੇ ਕਿ ਯਾਤਰਾ ਕਰਨੀ ਆ। ਕਿੱਥੇ ਦੀ ਯਾਤਰਾ ਕਰਨੀ ਆ? ਕਿ ਅਸੀਂ ਘੁੰਮ ਕੇ ਆਉਣਾ ਕਿਤੇ। ਤੇ ਗੁਰੂ ਨਾਨਕ ਸਾਹਿਬ ਦੇ ਜੇ ਆਪਾਂ ਘੁੰਮਣ ਦੀ ਗੱਲ ਕਰਦੇ, ਜਦੋਂ ਉਹਨਾਂ ਦੀਆਂ ਉਦਾਸੀਆਂ ਦੀ ਯਾਤਰਾਵਾਂ ਦੀ ਗੱਲ ਕਰਦੀਆਂ, ਉਹਨਾਂ ਦੀਆਂ ਯਾਤਰਾਵਾਂ ਦੇ ਵਿੱਚ ਅਸੀਂ ਇਹ ਨਹੀਂ ਕਿਤੇ ਉਹ ਪੜ੍ਹਦੇ ਕਿ ਉਹਨਾਂ ਨੇ ਇੰਨੀਆਂ ਜ਼ਿਆਦਾ ਤਕਲੀਫਾਂ ਝੱਲੀਆਂ ਜਾਂ ਇੱਦਾਂ ਕੋਈ ਯਾਤਰਾਵਾਂ ਤੇ ਉਹ ਕਿੱਥੇ
ਕਿੱਥੇ ਕਿੱਥੇ ਉਹ ਘੁੰਮ ਕੇ ਆਏ। ਸਭ ਤੋਂ ਵੱਡੇ ਜਿਹੜੇ ਖਜ਼ਾਨੇ ਆ ਉਹਨਾਂ ਦੀਆਂ ਯਾਤਰਾਵਾਂ ਦੇ ਰੂਪ 'ਚ ਸਾਡੇ ਕੋਲੇ ਮੌਜੂਦ ਆ। ਉਹ ਇਹ ਆ ਕਿ ਉਹਨਾਂ ਨੇ ਕਿੰਨਾ ਉਹ ਯਾਤਰਾਵਾਂ ਤੋਂ ਗਿਆਨ ਖੋਜਿਆ। ਸੋ ਇਸ ਕਰਕੇ ਯਾਤਰਾਵਾਂ ਦਾ ਤਾਂ ਸਾਡੇ ਖਿੱਤੇ ਦੀ ਪਰੰਪਰਾ ਹੀ ਇਹ ਸੀ ਕਿ ਜਿਹੜਾ ਗਿਆਨ ਇਕੱਠਾ ਕਰਨਾ ਹੈ। ਯਾਤਰਾ ਦਾ ਕੋਈ ਮਤਲਬ ਇਹ ਨਹੀਂ ਕਿ ਤੁਸੀਂ ਸਰੀਰ ਨੂੰ ਕੋਈ ਤਕਲੀਫ ਦੇਣੀ ਆ, ਕੋਈ ਤੁਸੀਂ ਥੱਕਣਾ ਹੈ, ਕੋਈ ਪੈਰਾਂ ਤੇ ਛਾਲੇ ਪਵਾਉਣੇ ਆ। ਤੁਸੀਂ ਗਿਆਨ ਕੀ ਹਾਸਲ ਕਰਦੇ ਹੋ ਉਹਨਾਂ ਯਾਤਰਾਵਾਂ ਤੋਂ। ਪਰ ਅੱਜ ਜਿਹੜੀ ਸਾਡੀ ਖਿੱਤੇ ਦੀ ਪਰੰਪਰਾ ਸੀ, ਅੱਜ ਉਹਨੂੰ ਉਲਟਾਇਆ ਜਾ ਰਿਹਾ ਜਾਂ ਉਹਨੂੰ ਕਹਿ ਲਈਏ ਨਜ਼ਰਅੰਦਾਜ਼ ਕਰਕੇ ਇੱਕ ਡੀਰੇਲ ਕੀਤਾ ਜਾ ਰਿਹਾ ਕਿ ਯਾਤਰਾ ਤੇ ਇੱਥੋਂ ਜੀ ਟਰੱਕ ਭਰ ਕੇ ਜਾਣਾ ਤੇ ਠੀਕ ਆ, ਕਿਤੇ ਪਹਾੜਾਂ ਵੱਲ ਤੁਰ ਜਾਓ, ਕਿਤੇ ਹੋਰ ਪਾਸੇ ਤੁਰ ਜਾਓ। ਉਹਦਾ ਨਾ ਤਾਂ ਕੋਈ ਸਮਾਜ ਨਾਲ ਕੋਈ ਲੈਣਾ ਦੇਣਾ, ਨਾ ਕੋਈ ਪੰਜਾਬ ਨਾਲ ਲੈਣਾ ਦੇਣਾ, ਨਾ ਕੋਈ ਗਿਆਨ ਨਾਲ ਲੈਣਾ ਦੇਣਾ। ਸੋ ਇਸ ਕਰਕੇ ਕਿਤੇ ਨਾ ਕਿਤੇ ਉਹ ਬਾਬੇ ਦੀਆਂ ਸਿੱਖਿਆਵਾਂ ਤੋਂ ਬੇਮੁਖ ਹੋਣ ਵਾਲਾ ਵੀ ਇੱਕ ਤਰ੍ਹਾਂ ਦਾ ਅਸੀਂ ਰਾਹ ਫੜ ਲਿਆ। ਸੋ ਸਾਡੀ ਇਹ ਕੋਸ਼ਿਸ਼ ਸੀ ਕਿ ਜੇ ਅੱਜ ਤੋਂ 500 ਸਾਲ ਪਹਿਲਾਂ 5 ਸਦੀਆਂ ਕੋਈ ਛੋਟੀ ਗੱਲ ਨਹੀਂ ਹੁੰਦੀ। ਤੇ ਜੇ ਕਹਿਣਾ ਹੋਵੇ ਜਦੋਂ ਉਦੋਂ ਸਾਧਨ ਬਹੁਤ ਘੱਟ ਸੀਗੇ, ਉਦੋਂ ਮਨੁੱਖਾਂ ਦੇ ਸੋਚਣ ਦਾ ਪੱਧਰ ਅੱਜ ਤੋਂ 5 ਸਦੀਆਂ ਪਹਿਲਾਂ ਕਿਹੋ ਜਿਹਾ ਸੀ। ਤੇ ਸਾਡੇ ਤਾਂ ਕਹਿ ਲਓ ਵਡੇਰਿਆਂ ਨੇ 5 ਸਦੀਆਂ ਪਹਿਲਾਂ ਇਹ ਖੋਜ ਕਰਕੇ ਦੇਤੀ ਕਿ ਆਹ ਮਾਰਗ ਆ ਜਿਹੜੇ ਰਾਹ ਚੱਲਣਾ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਪੰਜਾਬੀਆਂ ਨੂੰ ਵੀ ਇਹ ਸੱਦਾ ਦੇਵਾਂਗੇ ਕਿ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਵਾਲਾ ਮਾਰਗ ਆ, ਸਾਨੂੰ ਵੀ ਉਸ ਤਰ੍ਹਾਂ ਦੀਆਂ ਯਾਤਰਾਵਾਂ ਜਿਹੜੀਆਂ ਮਨੁੱਖਤਾ ਨੂੰ ਸੌਖਾ ਕਰ ਸਕਣ, ਮਨੁੱਖਤਾ ਦਾ ਭਲਾ ਕਰ ਸਕਣ, ਪੰਜਾਬ ਦਾ ਭਲਾ ਕਰ ਸਕਣ, ਇਹ ਆਰੰਭਣੀਆਂ ਚਾਹੀਦੀਆਂ। ਜਦੋਂ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਲੋਕ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਵਾਸਤੇ, ਕਿਉਂਕਿ ਉਹਨਾਂ ਦੇ ਵੱਲੋਂ ਇੱਕ ਖਦਸ਼ਾ ਪ੍ਰਗਟਾਇਆ ਜਾਂਦਾ ਕਿ ਜ਼ਮੀਨੀ ਵਿਚਲਾ ਜਿਹੜਾ ਪਾਣੀ ਉਹ ਖਰਾਬ ਹੋ ਚੁੱਕਾ ਹੈ, ਤਾਂ ਆਰਓ ਵਾਲੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਸਤਲੁਜ ਦੇ ਕੰਢੇ ਜਾ ਕੇ ਆਏ ਹੋ, ਤਾਂ ਉੱਥੋਂ ਦਾ ਜਿਹੜਾ ਪਾਣੀ ਹੈ ਉਹਦਾ ਜਿਹੜਾ ਆਰਓ ਵਾਲਾ ਪਾਣੀ ਉਹਦੇ ਨਾਲੋਂ ਕਿੰਨਾ ਫਰਕ ਮੰਨਦੇ ਹੋ? ਫਰਕ ਜੇ ਸ਼ਬਦਾਂ 'ਚ ਬਿਆਨ ਕੀਤਾ ਹੋਵੇ ਬਹੁਤ ਜ਼ਿਆਦਾ ਫਰਕ ਆ। ਪਰ ਜਿਹੜਾ ਵੀ ਕੋਈ ਸਾਡੀ ਇਹ ਗੱਲ ਸੁਣ ਰਿਹਾ, ਇਕੱਲੇ ਸ਼ਬਦਾਂ ਨਾਲ ਸ਼ਾਇਦ ਉਹ ਅਹਿਸਾਸ ਨਹੀਂ ਕਰ ਸਕਦਾ, ਮਹਿਸੂਸ ਨਹੀਂ ਕਰ ਸਕਦਾ। ਅਸੀਂ ਹਰੇਕ ਪੰਜਾਬੀ ਨੂੰ ਕਹਾਂਗੇ ਕਿ ਉਹ ਸਤਲੁਜ ਦਾ ਪਾਣੀ ਪੀ ਕੇ ਆਵੇ। ਸਤਲੁਜ ਦਾ ਪਾਣੀ ਜੇ ਪੀਣਾ ਹੋਵੇ, ਅਸਲ ਪਾਣੀ ਕੀ ਹੈ ਜਿਹਦਾ ਮੰਨ ਲਓ ਜ਼ਿਕਰ ਜੇ ਕਿਤੇ ਮਿਲੇਗਾ ਤੇ ਅਸੀਂ ਕਿੰਨੇ ਕਿ ਨੰਗਲ ਕੋਲੇ ਜਾ ਕੇ, ਨੰਗਲ ਤੋਂ ਅਗਲੇ ਪਾਸੇ ਜਾ ਕੇ ਆ ਉਹ ਸਤਲੁਜ ਦੇ ਪਾਣੀ ਦੀ ਬਖਸ਼ਿਸ਼ ਆ ਜਿਹੜੀ ਜ਼ਰੂਰ ਉਹ ਹਾਸਲ ਕਰਨੀ ਚਾਹੀਦੀ ਤਾਂ ਕਿ ਉਹ ਪਤਾ ਲੱਗ ਜੇ। ਪਰ ਅੱਜ ਜਿਹੜਾ ਕੁਛ ਹੈ ਮੰਨ ਲਓ ਪਾਣੀਆਂ ਬਾਰੇ, ਇਹਨੂੰ ਪਲੀਤ ਕਰਨ ਬਾਰੇ ਆ ਜਾਂਦਾ ਜਾਂ ਆਰਓ ਦਾ ਹੈ, ਇਹ ਕੋਈ ਸੁਤੇ ਸਿੱਧ ਨਹੀਂਗਾ ਜਾਂ ਕੋਈ ਇਹ ਨਹੀਂ ਕੋਈ ਆਪ ਮੁਹਾਰੇ ਇੱਥੇ ਪਾਣੀ ਪਲੀਤ ਹੋ ਗਿਆ ਜਾਂ ਕੋਈ ਆਰਓ ਆ ਗਿਆ। ਇਹਦੇ ਪਿੱਛੇ ਵੀ ਅਸਲ 'ਚ ਸਾਨੂੰ ਲੱਗ ਰਿਹਾ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਆ ਕਿ ਪਾਣੀ ਐਡਾ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਲਈ ਬਿਜ਼ਨਸ ਆ ਕਿ ਜਿਹੜਾ ਪਾਣੀ ਦਾ ਸਭ ਤੋਂ ਵੱਡਾ ਖਿੱਤਾ ਹੈ, ਜਰਖੇਜ਼ ਧਰਤੀ ਹੈ ਜਾਂ ਸਭ ਤੋਂ ਵੱਡੇ ਸਰੋਤ ਆ ਉਹ ਪੰਜਾਬ ਦੇ ਵਿੱਚ ਆ। ਸੋ ਇਸ ਕਰਕੇ ਕਾਰਪੋਰੇਟ ਘਰਾਣਿਆਂ ਦੀ ਵੀ ਆਉਣ ਵਾਲੇ ਸਮੇਂ 'ਚ ਕਿ ਧਰਤੀ ਨੂੰ ਇਹਨੂੰ ਪਲੀਤ ਕਰ ਦਿਓ ਤੇ ਫਿਰ ਪਾਣੀ ਤੋਂ ਕਿੱਡਾ ਵੱਡਾ ਕਾਰੋਬਾਰ ਹੋ ਸਕਦਾ। ਫਿਰ ਇਹਨਾਂ ਦਰਿਆਵਾਂ ਤੇ ਕਬਜ਼ੇ ਕਰਕੇ ਇੱਥੋਂ ਕਹਿ ਲਓ ਕੋਈ ਅਰਬਾਂ ਡਾਲਰ ਜਿਹੜਾ ਕਮਾਉਣ ਦੀ ਉਹਨਾਂ ਦੀ ਇਹ ਮਨਸ਼ਾ ਹੈ। 23 ਦਿਨ ਦੀ ਯਾਤਰਾ ਰਹੀ ਹੈ ਤੁਹਾਡੀ, ਤਾਂ ਉਹਦੇ ਵਿੱਚ ਤੁਸੀਂ ਕੀ ਦੇਖਿਆ ਕਿ ਜਿਹੜਾ ਸਤਲੁਜ ਦਾ ਪਾਣੀ ਉਹ ਕਿੰਨਾ ਕੁ ਪਲੀਤ ਹੋ ਚੁੱਕਾ? ਕਿਹੜੀ ਕਿਹੜੀ ਜਗ੍ਹਾ ਦੇ ਉੱਪਰ ਤੁਹਾਨੂੰ ਨਜ਼ਰ ਆਇਆ ਕਿ ਜਿਹੜਾ ਸਤਲੁਜ ਦਰਿਆ ਦਾ ਪਾਣੀ ਹੈਗਾ ਉਹਦੇ ਵਿੱਚ ਕਿਤੇ ਨਾ ਕਿਤੇ ਗਿਰਾਵਟਾਂ ਪੈਦਾ ਕੀਤੀਆਂ ਗਈਆਂ? ਆਮ ਕਰਕੇ ਜਿਹੜੀ ਆਪਾਂ ਚਰਚਾ ਪੜ੍ਹਦੇ ਹਾਂ ਕਿ ਬੁੱਢੇ ਦਰਿਆ ਦੇ ਥਰੂ ਜਿਹੜਾ ਲੁਧਿਆਣੇ ਦਾ ਸਾਰਾ ਜਿਹੜਾ ਕੋਈ ਫੈਕਟਰੀਆਂ ਦਾ, ਮਿੱਲਾਂ ਦਾ, ਰੰਗਾਈ ਮਿੱਲਾਂ ਦਾ, ਸੀਵਰ ਦਾ ਪਾਣੀ ਉਹਦੇ ਵਿੱਚ ਡਿੱਗਦਾ। ਇਸੇ ਤਰ੍ਹਾਂ ਕਾਸਾਬਾਦ ਤੋਂ ਉਹ ਡਿੱਗਦਾ। ਇੱਕ ਫਲੋਰ ਦੇ ਪੁਲ ਦੇ ਲਾਗੇ ਲੁਧਿਆਣੇ ਦੀ ਹੱਡਾ ਰੋੜੀ ਹੈ। ਮੰਨ ਲਓ ਹੱਡ ਆ, ਉੱਥੇ ਜਿਹੜੇ ਜਾਨਵਰਾਂ ਚੁੱਕ ਕੇ ਉਹ ਦਰਿਆ ਦੇ ਵਿੱਚ ਉਹ ਲਈ ਜਾਂਦੇ ਆ। ਜਦੋਂ ਬੁੱਢੇ ਦਰਿਆ ਦੀ ਗੱਲ ਆਉਂਦੀ ਆ ਉਹ ਮੰਨ ਲਓ ਇੱਕ ਬੜਾ ਇੱਦਾਂ ਭਿਆਨਕ ਦ੍ਰਿਸ਼ ਆ ਜਦੋਂ ਦੇਖਦੇ ਆ ਕਿ ਸਤਲੁਜ ਦਾ ਇੱਕ ਵਹਿਣ ਜਿਹੜਾ ਆ ਰਿਹਾ, ਹਾਲਾਂਕਿ ਉਹ ਵੀ ਪੂਰੇ ਤਰ੍ਹਾਂ ਉਹ ਸਾਫ਼ ਨਹੀਂ ਪਾਣੀ, ਪਰ ਜਿਹੜਾ ਕੋਈ ਬੁੱਢੇ ਦਰਿਆ ਦੇ ਥਰੂ ਜਿਹੜਾ ਉਹ ਆ ਰਿਹਾ, ਬੁੱਢੇ ਦਰਿਆ ਦੇ ਕਹਿ ਲਓ ਮੋਢਿਆਂ ਤੇ ਰੱਖ ਕੇ ਜਿਹੜਾ ਉਹ ਤੇਜ਼ਾਬ ਸਿੱਟੇ ਜਾ ਰਹੇ ਆ, ਤੁਹਾਨੂੰ ਉਹ ਦ੍ਰਿਸ਼ ਮੰਨ ਲਓ ਹਲੂਣ ਦਿਆ ਕਿ ਕਿੱਡੀ ਭਿਆਨਕਤਾ ਹੈ, ਜਿਹੜਾ ਕਿੱਡਾ ਵੱਡਾ ਅਪਰਾਧ ਕੀਤਾ ਜਾ ਰਿਹਾ ਪੰਜਾਬੀਅਤ ਦੇ ਨਾਲ। ਇਸੇ ਤਰ੍ਹਾਂ ਜਦੋਂ ਹੱਡਾ ਰੋੜੀ 'ਚ ਅਸੀਂ ਜਦੋਂ ਕੋਲ ਦੀ ਲੰਘੇ ਉੱਥੇ ਤੇ ਸਾਨੂੰ ਇੱਛਾ ਇਹ ਸੀ, ਜਿਹੜੇ ਪਿੱਛੇ ਸਾਨੂੰ ਮਿਲੇ ਇੱਕ ਉੱਥੇ ਦਰਿਆ ਤੇ ਕੰਮ ਕਰ ਰਹੀ ਸੀ, ਜਾਲ ਬੰਨ੍ਹਣ ਦਾ ਕੰਮ ਕਰਦੇ ਸੀ, ਉਹਨਾਂ ਨੇ ਸਾਨੂੰ ਦੱਸਿਆ ਕਿ ਅੱਗੇ ਹੱਡਾ ਰੋੜੀ ਆਏਗੀ, ਲੁਧਿਆਣੇ ਦੀ ਹੱਡਾ ਰੋੜੀ, ਤੇ ਤੁਸੀਂ ਇਹ 2 ਕਿਲੋਮੀਟਰ ਉਹ ਤੋਂ ਪਾਸੇ ਦੀ ਲੰਘ ਜਿਓ, ਨਹੀਂ ਤਾਂ ਉੱਥੋਂ ਦੀ ਤੁਹਾਡਾ ਲੰਘਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਏਗਾ। ਪਰ ਜਦੋਂ ਅਸੀਂ ਲੰਘੇ, ਕਿਉਂਕਿ ਸਾਡਾ ਮਕਸਦ ਸੀ ਕਿ ਇਹਨੂੰ ਜਾਣਿਆ ਜਾਵੇ, ਜਦੋਂ ਹੱਡਾ ਰੋੜੀ ਕੋਲ ਦੀ ਐਂਟਰ ਹੋਏ ਆ, ਅਸੀਂ ਲਗਭਗ 5-10 ਮਿੰਟ ਉੱਥੇ ਕੁਛ ਜਿਹੜੀਆਂ ਕੋਈ ਵੀਡੀਓ ਕੋਈ ਬਣਾਉਣ ਵਾਲਾ ਕੰਮ ਸੀ ਜਾਂ ਉਹਨੂੰ ਦੇਖਣ ਵਾਲਾ ਸੀਗਾ। ਕਈ ਵਾਰ ਹਸਪਤਾਲਾਂ 'ਚ ਜਦੋਂ ਜਾਂਦੇ ਉੱਥੇ ਬਿਮਾਰ ਮਰੀਜ਼ ਆ, ਕੈਂਸਰ ਦੇ ਆ, ਬੜੀ ਮੁਸ਼ਕਲ ਹੋ ਜਾਂਦੀ ਆ ਲੋਕਾਂ ਨੂੰ। ਮੰਨ ਲਓ ਉਦੋਂ ਕਈ ਗੁਣਾ ਜ਼ਿਆਦਾ ਜਿਹੜੀ ਭਿਆਨਕਤਾ ਹੈ ਉਹ ਹੱਡਾ ਰੋੜੀ ਜਿਹੜੀ ਦਰਿਆ ਦੇ ਵਿੱਚ ਆ। ਇੱਕ ਤਾਂ ਹੁੰਦਾ ਦਰਿਆ ਦੇ ਬਾਹਰ ਜਾਂ ਦਰਿਆ ਤੋਂ ਦੂਰ, ਦਰਿਆ ਦੇ ਵਿੱਚ ਆ ਜਿਹੜੀ ਲੁਧਿਆਣੇ ਦੀ ਹੱਡਾ ਰੋੜੀ ਆ। ਤੇ ਅਸੀਂ ਜਦੋਂ 5 ਕਿਲੋਮੀਟਰ ਅੱਗੇ ਲੰਘੇ, ਸਾਡੇ ਨੱਕ ਦੇ ਕਹਿ ਲਓ ਸੈਂਸਰ ਉੱਡ ਗਏ ਵੀ ਉਹਨੇ ਮਹਿਸੂਸ ਕਰਨਾ ਛੱਡਤਾ ਕਿ ਆਲੇ ਦੁਆਲੇ ਦੀ ਜਿਹੜੀ ਸੁਗੰਧੀ ਕੀ ਆ ਜਾਂ ਦੂਜੀ ਆ। ਇੱਦਾਂ ਦੇ ਜਿਹੜੇ ਦ੍ਰਿਸ਼ ਆ, ਐਵੇਂ ਕੋਈ ਜਿਹੜੀਆਂ ਫੈਕਟਰੀਆਂ ਦਾ, ਚਾਹੇ ਰੋਪੜ ਕੋਲੇ ਜਾ ਕੇ ਆ ਜਾਂ ਹੋਰ ਜਿਹੜੇ ਜਿਵੇਂ ਅਨੰਦਪੁਰ ਸਾਹਿਬ ਆ, ਅਨੰਦਪੁਰ ਸਾਹਿਬ ਦਾ ਪਤਾ ਨਹੀਂ ਕਿਉਂ ਆ, ਮੰਨ ਲਓ ਸਾਡੀ ਇਹ
ਅਮੀਰ ਵਿਰਾਸਤ ਸੀ ਜੀ ਤੇ ਅਸੀਂ ਮਾਣ ਕਰਦੇ ਹਾਂ। ਵਿਸਾਖੀ ਦਾ ਦਿਹਾੜਾ ਲੰਘ ਕੇ ਗਿਆ ਤੇ ਵਿਸਾਖੀ ਦਾ ਅਸੀਂ ਮਾਣ ਕਰਦੇ ਹਾਂ ਕਿ 1699 ਦੇ ਵਿੱਚ ਗੁਰੂ ਸਾਹਿਬਾਨ ਨੇ ਸਤਲੁਜ ਦਾ ਪਾਣੀ ਲੈ ਕੇ, ਜਲ ਲੈ ਕੇ ਅੰਮ੍ਰਿਤ ਦੀ ਦਾਤ ਬਖਸ਼ੀ। ਮੰਨ ਲਓ ਸੰਸਾਰ ਦੇ ਲੋਕ ਇਹ ਜਾਂਦੇ ਆ। ਹੁਣ ਜਿਹੜੇ ਸਤਲੁਜ ਚੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਹੋਈ ਸੀਗੀ, ਉਸੇ ਆਨੰਦਪੁਰ ਸਾਹਿਬ ਤੋਂ ਸੀਵਰੇਜ ਦਾ ਸਾਰਾ ਪਾਣੀ ਉਹ ਕਰਤਾਰਪੁਰ ਸਾਹਿਬ ਹੁੰਦਾ ਹੋਇਆ ਉਹ ਸਤਲੁਜ ਨੂੰ ਪਲੀਤ ਕਰ ਰਿਹਾ। ਸੋ ਇਸ ਕਰਕੇ ਇਹਦੇ ਚਾਹੇ ਸ਼੍ਰੋਮਣੀ ਕਮੇਟੀ ਇਹਦੇ ਤੇ ਜ਼ਿੰਮੇਵਾਰ ਆ, ਚਾਹੇ ਸਰਕਾਰ ਤੇ ਜ਼ਿੰਮੇਵਾਰ ਆ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਪਾਣੀ ਦੀ ਕਦਰ ਕਰਨ ਲਈ ਕਿਹਾ ਸੀ, ਇਹਦੀ ਜਿਹੜੀ ਵਡਿਆਈ ਕੀਤੀ ਸੀ। ਫਿਰ ਇਹਨੂੰ ਜਿਹੜੇ ਪਲੀਤ ਕਰਨ ਵਾਲੇ ਆ ਉਹ ਕੌਣ ਲੋਕ ਆ? ਉਹ ਨਾ ਕੋਈ ਗੁਰਬਾਣੀ ਦੇ ਕੋਈ ਹੋ ਸਕਦੇ ਆ ਤੇ ਨਾ ਕੋਈ ਉਹ ਪੰਜਾਬੀਅਤ ਦੇ ਸਕੇ। ਜਦੋਂ ਇਸ ਤਰ੍ਹਾਂ ਦੀਆਂ ਵੱਡੀਆਂ ਚੁਣੌਤੀਆਂ ਪੈਦਾ ਹੋ ਜਾਂਦੀਆਂ ਨਾ ਤਾਂ ਫਿਰ ਕਿਸੇ ਜਿਹੜੀ ਪੰਜਾਬ ਹਿੱਤ ਧਿਰ ਹੈ, ਜਿਹੜੀ ਭਲਾ ਲੋਚਣ ਵਾਲੀ ਧਿਰ ਹੈ, ਬਲਬੀਰ ਸਿੰਘ ਸੀਚੇਵਾਲ ਦੀ ਗੱਲ ਕੀਤੀ ਜਾਂਦੀ ਹੈ, ਜਾਂ ਇਸ ਤਰ੍ਹਾਂ ਦੀਆਂ ਹੋਰ ਧਿਰਾਂ ਨੇ ਜਿਹੜੀਆਂ ਪੰਜਾਬ ਦੇ ਪਾਣੀਆਂ ਦੀ ਸੇਵਾ ਸੰਭਾਲ ਨੂੰ ਲੈ ਕੇ ਕੰਮ ਕਰ ਰਹੀਆਂ ਨੇ, ਲਗਾਤਾਰ ਐਕਟਿਵ ਨੇ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰੋਗੇ? ਭਵਿੱਖ ਦੇ ਵਿੱਚ ਕੀ ਰਣਨੀਤੀ ਬਣਾਈ ਇਸ ਗੱਲ? ਅਸੀਂ ਕੋਸ਼ਿਸ਼ ਕਰਾਂਗੇ, ਚਾਹੇ ਕੋਈ ਸੰਸਥਾ, ਚਾਹੇ ਹਰ ਪੰਜਾਬੀ ਹੈ, ਕਿਉਂਕਿ ਇਹ ਕੋਈ ਇੱਕ ਕਿਸੇ ਰਾਜਨੀਤਿਕ ਪਾਰਟੀ ਦਾ ਮਸਲਾ ਨਹੀਂਗਾ, ਨਾ ਕੋਈ ਕਿਸੇ ਇੱਕ ਸੰਸਥਾ ਦਾ ਮਸਲਾ। ਇਹ ਸਮੁੱਚੇ ਦੇ ਸਮੁੱਚੇ ਇਸ ਖਿੱਤੇ ਦੇ ਲੋਕਾਂ ਦਾ ਮਸਲਾ, ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੰਮ ਕਰਦੇ, ਚਾਹੇ ਕਿਸੇ ਸੰਗਠਨ ਦੇ ਨਾਲ ਕੰਮ ਕਰਦੇ ਆ। ਪਰ ਇੱਕ ਅਪੀਲ ਅਸੀਂ ਜ਼ਰੂਰ ਕਰਾਂਗੇ ਕਿ ਕੱਲਾ ਜਿੱਥੇ ਅਸੀਂ ਇਸ ਪ੍ਰਤੀ ਚਿੰਤਤ ਹੁੰਦੇ ਆ ਕਿ ਪਾਣੀ ਇੰਨਾ ਪਲੀਤ ਹੋ ਗਿਆ, ਅਸੀਂ ਲੋਕਾਂ ਨੂੰ ਇਹ ਵੀ ਦੱਸੀਏ ਕਿ ਪਾਣੀ ਇੰਨਾ ਜ਼ਿਆਦਾ ਪਵਿੱਤਰ ਆ। ਅਸੀਂ ਜਿਹੜੀ ਪਵਿੱਤਰਤਾ ਇਹ ਚੋਂ ਮਾਈਨਸ ਕਰ ਰਹੇ ਆ, ਜਿਹੜਾ ਕੋਈ ਪਲੀਤ ਪੁਣਾ ਉਹਦਾ ਜ਼ਿਆਦਾ ਪ੍ਰਾਪੇਗੰਡਾ ਕਰ ਰਹੇ ਆ। ਸੋ ਇਸ ਕਰਕੇ ਜੇ ਲੋਕਾਂ ਦੇ ਮਨਾਂ 'ਚ ਅਸੀਂ ਇਹਦੀ ਪਵਿੱਤਰਤਾ ਦਾ ਕਨਸੈਪਟ ਲੈ ਜਾਾਂਗੇ ਤੇ ਲੋਕ ਸ਼ਾਇਦ ਉਨੀ ਸ਼ਿੱਦਤ ਦੇ ਨਾਲ ਇਹਦਾ ਜਿਹੜਾ ਜਿੱਥੋਂ ਕਿਤੋਂ ਪਲੀਤ ਹੋ ਰਿਹਾ ਉਹ ਲੜਨ ਦੇ ਲਈ ਤਿਆਰ ਹੋ ਜਾਣਗੇ। ਲਗਾਤਾਰ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸ਼ਿਕਵਾ ਰਿਹਾ ਹੈ ਕਿ ਕਿਸੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਪਾਣੀਆਂ ਨੂੰ ਪਲੀਤ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ, ਜੋ ਅੱਜ ਵੀ ਲਗਾਤਾਰ ਜਾਰੀ ਹੈ। ਇੱਕ ਪਾਸੇ ਹਰਿਆਣਾ ਦੇ ਨਾਲ, ਹਿਮਾਚਲ ਦੇ ਨਾਲ ਇਹ ਵਿਵਾਦ ਚੱਲਦਾ ਹੈ ਕਿ ਜਿਹੜੇ ਪੰਜਾਬ ਦੇ ਰਹਿੰਦੇ ਖੁੰਦੇ ਪਾਣੀ ਨੇ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਸੂਬਿਆਂ ਨੂੰ ਦੇ ਦਿੱਤੇ ਜਾਣ। ਪਰ ਜੋ ਪੰਜਾਬ ਵਿਚਲੀ ਰਹਿੰਦ ਖੂੰਦ ਪੰਜਾਬ ਦੇ ਪਾਣੀਆਂ ਦੀ ਬਚੀ ਹੈ, ਇਹਦੇ ਉੱਪਰ ਵੀ ਇੱਕ ਵੱਡਾ ਚਿੰਤਨ ਕਰਨ ਦੀ ਜ਼ਰੂਰਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੰਜਾਬ ਪੱਖੀ ਧਿਰਾਂ ਨੇ ਉਹ ਕਿਸ ਤਰ੍ਹਾਂ ਦੇ ਫੈਸਲੇ ਲੈ ਸਕਦੀਆਂ ਨੇ ਕਿ ਪੰਜਾਬ ਦੇ ਲੋਕ ਜਾਂ ਜਿਹੜੀਆਂ ਪੰਜਾਬ ਦੇ ਅੰਦਰ ਕਿਸਾਨੀ ਜਥੇਬੰਦੀਆਂ ਨੇ ਉਹ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਸੁਹਿਰਦ ਹੋਣਗੀਆਂ। ਇਹ ਭਵਿੱਖ ਤੇ ਤੈਅ ਕਰੇਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਮਸਲੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।